ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਅੰਗਰੇਜ਼ੀ ਤੇ ਪੰਜਾਬੀ ਦੀਆਂ ਜਿਹੜੀਆਂ ਨਜ਼ਮਾਂ ਨੇ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ, ਜਿਹੜੇ ਕਿ ਖਾਲਿਸਤਾਨ ਨੂੰ ਸਮਰਪਿਤ ਸਾਡੇ ਵਿਊਅਰਸ ਵੱਲੋਂ ਲਿਖੀਆਂ ਗਈਆਂ ਨੇ, ਭੇਜੀਆਂ ਗਈਆਂ ਨੇ, ਜਿਹੜੇ ਜਿਸ ਤਰ੍ਹਾਂ ਕਿ ਗੁਪਤ ਸਿੰਘ ਜੀ ਸਾਨੂੰ ਭੇਜਦੇ ਨੇ। ਸੋ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਮੈਸੇਜ ਨੇ ਤੁਹਾਡੇ ਲਾਈਵ ਉਹ ਆਪਾਂ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਨੂੰ ਅੱਜ ਹੀ ਸਾਡੇ ਭਾਊ ਸੰਤੋਖ ਸਿੰਘ ਜੀ ਟੋਰਾਂਟੋ ਉਹਨਾਂ ਦੀ ਇੱਕ ਨਜ਼ਮ ਕਾਫਲਾ ਮਿਲੀ ਹੈ, ਅਸੀਂ ਉਹ ਸ਼ੇਅਰ ਕਰਨਾ ਚਾਹੁੰਦੇ। ਉਹਨਾਂ ਨੇ ਕਿਹਾ, ਤੁਰਿਆ ਕਾਫਲਾ ਕੌਮੀ ਪਰਵਾਨਿਆਂ ਦਾ, ਆਏ ਕਿਸੇ ਤੂਫਾਨ ਤੋਂ ਰੁਕਣਾ ਨਹੀਂ, ਇਹ ਵਹੀਰ ਸਿਰ ਲੱਥੇ ਦੀਵਾਨਿਆਂ ਦੀ, ਇਹਨੇ ਜ਼ਾਲਮ ਦੇ ਅੱਗੇ ਝੁਕਣਾ ਨਹੀਂ। ਤੁਰਿਆ ਕਾਫਲਾ ਕੌਮੀ ਪਰਵਾਨਿਆਂ ਦਾ, ਆਏ ਕਿਸੇ ਤੂਫਾਨ ਤੋਂ ਰੁਕਣਾ ਨਹੀਂ, ਇਹ ਵਹੀਰ ਸਿਰ ਲੱਥੇ ਦੀਵਾਨਿਆਂ ਦੀ, ਇਹਨੇ ਜ਼ੁਲਮ ਦੇ ਅੱਗੇ ਝੁਕਣਾ ਨਹੀਂ। ਐਸਾ ਹੜ ਸੱਚਾਈ ਦਾ ਵਗਣ ਲੱਗਾ, ਕਿਸੇ ਬੰਨਾਂ ਦੇ ਬੰਨਿਆਂ ਰੁਕਣਾ ਨਹੀਂ, ਜਿਹਦੀ ਯਾਰੀ ਅਕਾਲ ਦੇ ਨਾਲ ਹੋਵੇ, ਉਹਦੇ ਸਾਹਮਣੇ ਕਾਇਰਾਂ ਟਿਕਣਾ ਨਹੀਂ। ਇਸ ਬੇੜੇ ਦੇ ਬਲਾ ਵਕੀਲ ਪੰਨੂ, ਸਿਰ ਲਾਏਗਾ ਕਿਸੇ ਤੋਂ ਰੁਕਣਾ ਨਹੀਂ, ਡਾਕਟਰ ਬਖਸ਼ੀਸ਼ ਸਲਾਹਕਾਰ ਇਸਦੇ, ਖੜੇ ਡਟ ਕੇ ਕਦੇ ਝੁਕਣਾ ਨਹੀਂ। ਅਵਤਾਰ ਸਿੰਘ ਪੰਨੂ ਭਾਊ ਸਾਡਾ, ਕਹਿੰਦਾ ਖੜ ਗਏ ਹੁਣ ਪਿੱਛੇ ਹਟਣਾ ਨਹੀਂ। ਦੇਸ਼ ਪੰਜਾਬ ਨਾ ਆ ਗਿਆ ਜਗ ਅੰਦਰ, ਇਸ ਲਹਿਰ ਨੇ ਕਿਸੇ ਤੋਂ ਰੁਕਣਾ ਨਹੀਂ। ਫੁਲਾਦੀ ਖੰਡੇ ਦੀ ਚੜੀ ਪਾਣ ਇਸ ਨੂੰ, ਕਿਸੇ ਦੇ ਤੋੜਿਆਂ ਕਦੇ ਟੁੱਟਣਾ ਨਹੀਂ। ਵਾਪਸ ਚਾਹੀਦੇ ਧਰਤੀ ਅਸਮਾਨ ਸਾਡੇ, ਲੈ ਲੈਣੇ ਅਸੀਂ ਕਿਸੇ ਤੋਂ ਰੁਕਣਾ ਨਹੀਂ। ਜਿਸ ਕੌਮ ਤੇ ਰੱਬ ਦਾ ਹੱਥ ਹੋਵੇ, ਜ਼ਾਲਮ ਕੋਲੋਂ ਇਸ ਨੇ ਕਦੇ ਮੁੱਕਣਾ ਨਹੀਂ। ਸਾਡੀ ਮੜੀਆਂ ਤੇ ਲੱਗਣਗੇ ਜੋੜ ਮੇਲੇ, ਤੇਰੀ ਸਮਾਧ ਤੇ ਭਾਊ ਕਿਸੇ ਟੁਕਣਾ ਨਹੀਂ। ਨਹੀਂ ਭਾਊ ਜੀ, ਤੁਸੀਂ ਵੀ ਇਸ ਕਾਫਲੇ ਦਾ ਹੀ ਰਾਦਰ ਫਰੰਟ ਜਿਹੜਾ ਉਹ ਝੰਡਾ ਬੇਅਰਰ ਹੋ, ਫਲੈਗ ਬੇਅਰਰ ਹੋ। ਔਰ ਇੱਕ ਨਜ਼ਮ ਇਹ ਭਾਵੇਂ ਸਾਨੂੰ ਕੁਛ ਦਿਨ ਪਹਿਲਾਂ ਆਈ, ਪਰ ਮੈਨੂੰ ਲੱਗਦਾ ਕਿ ਵੀ ਮੈਂ ਡਿਲੇ ਕਰ ਲਿਆ ਇਸ ਨੂੰ। ਸਾਡੇ ਵੀਰ ਸੁਖਵਿੰਦਰ ਸਿੰਘ ਧਾਲੀਵਾਲ ਜੀ ਨੇ ਭੇਜੀ ਸੀ, ਉਹਨਾਂ ਨੇ ਕਿਹਾ ਵੀ ਮੇਰੇ ਅੰਕਲ ਅਮਰਜੀਤ ਸਿੰਘ ਚੀਮਾ ਨੇ ਲਿਖੀ ਹੈ, ਇਹ ਪੰਜਾਬੀ ਬੋਲੀ ਦੇ ਉੱਤੇ ਹੈ। ਬੋਲੀ ਪੰਜਾਬੀ ਹੈ, ਸਾਡੀ ਮਰਦੀ ਬੋਲੀ ਦਾ ਚਲੋ ਸੋਗ ਮਨਾਈਏ, ਇਹਨਾਂ ਸਰਕਾਰਾਂ ਨੂੰ ਜਾ ਕੇ ਸਮਝਾਈਏ, ਅਸੀਂ ਪੰਜਾਬ ਦੇ ਵਾਸੀ ਹਾਂ, ਸਾਡੀ ਬੋਲੀ ਪੰਜਾਬੀ, ਸਾਡੇ ਗ੍ਰੰਥ ਪੰਜਾਬੀ ਨੇ, ਨਾ ਕਰੋ ਖਰਾਬੀ। ਇਹ ਪੰਜਾਬੀ ਬੋਲੀ ਏ ਗੁਰੂਆਂ ਪੀਰਾਂ ਦੀ ਜਾਈ, ਇਹ ਮਾਖਿਓਂ ਮਿੱਠੀ ਏ ਮੇਰੀ ਅੰਮਾ ਜਾਈ। ਇਹ ਸਕੂਲ ਮਦਰਸੇ ਨੇ ਬੱਚਿਆਂ ਨੂੰ ਪੜ੍ਹਾਉਂਦੇ, ਸਾਡੇ ਪੰਜਾਬੀ ਬੱਚਿਆਂ ਨੂੰ ਕਿਉਂ ਹਿੰਦੀ ਪੜ੍ਹਾਉਂਦੇ? ਅਖੇ ਬੋਲੋ ਹਿੰਦੀ ਜੀ, ਨਾਲੇ ਹਿੰਦੀ ਪੜ੍ਹਾਓ, ਜੋ ਪੰਜਾਬੀ ਬੋਲੇ ਬਈ ਨਾ ਲਾਗੇ ਜਾਓ। ਆਖੋ ਆਪਣੇ ਮਾਪਿਆਂ ਨੂੰ ਘਰੇ ਵੀ ਬੋਲੋ ਹਿੰਦੀ, ਜੋ ਗਲ ਤੁਹਾਡੇ ਦਿਲ ਜੀ ਆਪੇ ਖੋਲੇ ਹਿੰਦੀ। ਜਾਗੋ ਲੋਕੋ ਓਏ ਪੰਜਾਬੀ ਬਚਾਓ, ਮਾਂ ਬੋਲੀ ਸ਼ਾਨ ਸਾਡੀ, ਮਾਂ ਬੋਲੀ ਪਛਾਣ ਸਾਡੀ, ਸਾਡੇ ਖੂਨ ਚ ਵਸਦੀ ਏ ਮਾਂ ਬੋਲੀ ਜਾਨ ਸਾਡੀ। ਗੁਰਾਂ ਦੀ ਮਿਹਰ ਰਹੇ, ਵਸਦਾ ਪੰਜਾਬ ਰਹੇ, ਨਾਨਕ ਦੀ ਧਰਤ ਉੱਤੇ ਸਦਾ ਵੱਜਦੀ ਰਬਾਬ ਰਹੇ। ਪੰਜਾਬੀ ਮਰ ਗਈ ਤਾਂ ਪੰਜਾਬ ਮਰ ਜਾਊਗਾ, ਸਾਡੇ ਪੰਜਾਬੀ ਘਰਾਂ ਅੰਦਰ ਯੂਪੀ ਵੜ ਜਾਊਗਾ। ਸਾਡੀ ਅਣਖ ਮਰ ਜਾਊਗੀ, ਸਾਡੀ ਗੈਰਤ ਮਰ ਜਾਊਗੀ। ਚੀਮਾ ਜੇ ਜਾਗੇ ਨਾ, ਮਾਂ ਬੋਲੀ ਮਰ ਜਾਊਗੀ। ਸਾਡੀਆਂ ਫਸਲਾਂ ਮਰ ਜਾਣਗੀਆਂ, ਸਾਡੀਆਂ ਨਸਲਾਂ ਮਰ ਜਾਣਗੀਆਂ। ਇਹਨਾਂ ਪਾਕ ਹਵਾਵਾਂ ਵਿੱਚ ਸਿਗਟਾਂ ਘਰ ਆਉਣਗੀਆਂ। ਸਾਡੇ ਮੰਦਰ ਮਰ ਜਾਵਣਗੇ, ਗੁਰਦੁਆਰੇ ਮਰ ਜਾਵਣਗੇ, ਸਾਡੀ ਰੂਹ ਮਰ ਜਾਵੇਗੀ, ਬੁੱਤ ਕੁਰਲਾਉਂਦੇ ਮਰ ਜਾਵਣਗੇ। ਇਹ ਧਰਤ ਪੰਜਾਬੀ ਏ, ਇਹ ਥਾਂ ਪੰਜਾਬੀ ਏ, ਮੇਰਾ ਪਿਓ ਪੰਜਾਬੀ ਏ, ਮੇਰੀ ਮਾਂ ਪੰਜਾਬੀ ਏ, ਮੈਂ ਜਿੱਥੇ ਜੰਮਿਆ ਹਾਂ ਉਹ ਗਰਾਂ ਪੰਜਾਬੀ ਏ, ਮੈਂ ਪੁੱਤ ਪੰਜਾਬੀ ਹਾਂ, ਮੇਰੀ ਮਾਂ ਬੋਲੀ ਪੰਜਾਬੀ ਹੈ। ਇਹ ਅਮਰਜੀਤ ਸਿੰਘ ਚੀਮਾ ਜੀ ਦੀ ਅਸੀਂ ਸ਼ੇਅਰ ਕੀਤੀ ਹੈ। ਔਰ ਫਾਈਨਲ 'ਚ ਅਸੀਂ ਜਿਹੜੇ ਸਾਡੇ ਤੁਸੀਂ ਜਿਨ੍ਹਾਂ ਨੂੰ ਗੁਮਨਾਮ ਸ਼ਾਇਰ ਕਿਹਾ, ਗੁਪਤ, ਉਹਨਾਂ ਦੀ ਬੜੀ ਖੂਬਸੂਰਤ ਨਜ਼ਮ ਲਾਇਨ ਇਨ ਦਾ ਕਨਫਾਈਨਮੈਂਟ, ਕਿ ਸ਼ੇਰ ਪਿੰਜਰੇ ਦੇ ਵਿੱਚ।
In a cage of cruel confinement, the lion lies, initiated by the incessant children's cries. Once the king of the jungle's vast domain, now trapped, he seethes with an unending disdain. ਕਿ ਸ਼ੇਰ ਉਸ ਕਰੂਅਲ ਜ਼ਾਲਮਾਨਾ ਕੈਦ ਦੇ ਵਿੱਚ ਪਿਆ ਔਰ ਇਹ ਚਾਰ ਚਫੇਰੇ ਉਸ ਦੇ ਜਿਹੜਾ ਹੈ ਉਹ ਬੱਚਿਆਂ ਦਾ ਚੀਖ ਚਿਹਾੜ ਹੈ, ਉਹ ਜਿਹਦਾ ਕਦੇ ਜੰਗਲ ਜਿਸ ਜੰਗਲ ਦਾ ਕੋਈ ਅੰਤ ਨਹੀਂ ਸੀ, ਕੋਈ ਪਾਰਾਵਾਰ ਨਹੀਂ ਸੀ, ਜਿਹੜੀ ਉਸ ਦੀ ਟੈਰੀਟਰੀ ਸੀ, ਹੁਣ ਉਹ ਟਰੈਪ ਹੈ ਔਰ ਉਹਦੇ ਅੰਦਰ ਉਹ ਪੀੜ ਹੈ ਜਿਹਨੂੰ ਉਹ ਬਿਆਨ ਨਹੀਂ ਸਕਦਾ. In a cage of cruel confinement, the lion lies, initiated by the incessant children's cries. Once the king of the jungle's vast domain, now trapped, he seethes with an unending disdain. His wrath ignited by the trap, he fell in the clutches of poachers, a wicked spell. He dreams of vengeance, a fierce, righteous plight, to teach them a lesson, to set things right. ਜੀ ਕਿ ਉਹ ਇਸ ਵੇਲੇ ਉਸ ਗੁੱਸੇ ਦੇ ਨਾਲ, ਉਸ ਪੀੜ ਦੇ ਨਾਲ, ਉਸ ਰੋਹ ਦੇ ਨਾਲ ਉਹਦੇ ਅੰਦਰ ਉਹ ਚੱਲ ਰਿਹਾ ਕਿ ਭਾਈ ਉਹ ਕਿਵੇਂ ਸ਼ਿਕਾਰੀ ਦੇ ਜਾਲ ਦੇ ਵਿੱਚ ਫਸ ਗਿਆ, ਉਹਦੇ ਕਲਚਿਸ ਦੇ ਵਿੱਚ, ਉਹਦੀ ਕੈਦ ਦੇ ਵਿੱਚ ਆ ਗਿਆ. ਉਹ ਇਸ ਗੱਲ ਦਾ ਸੁਪਨਾ ਲੈਂਦਾ ਹੈ ਕਿ ਮੈਂ ਬਦਲਾ ਲੈਣਾ ਹੈ, ਮੈਂ ਆਜ਼ਾਦ ਹੋਣਾ ਹੈ, ਮੈਂ ਵਾਪਸ ਉਹ ਜਿਹੜਾ ਹੈ ਇਹਨਾਂ ਨੂੰ ਜਿਹੜਾ ਸਬਕ ਸਿਖਾਉਣਾ ਹੈ ਜਿਨ੍ਹਾਂ ਨੇ ਮੈਨੂੰ ਇਸ ਤਰ੍ਹਾਂ ਟਰੈਪ ਦੇ ਵਿੱਚ ਫਸਾਇਆ. ਇਸੇ ਕੌਮ ਨੂੰ ਇਹ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਇੱਕ ਬਿੰਬ ਚੁਣਿਆ ਜਾਂਦਾ. ਲਾਇਨ ਇੱਕ ਬਿੰਬ ਹੈ ਕਿ ਇੱਕ ਲਾਇਨ ਜੰਗਲ ਦਾ ਰਾਜਾ, ਸੋਵਰਨ, ਜਿਹੜਾ ਸ਼ਿਕਾਰੀ ਧੋਖੇ ਨਾਲ ਪਿੰਜਰੇ 'ਚ ਪਾ ਲੈਂਦਾ, ਜੋ ਅਸੀਂ ਅਗਸਤ 1947 ਦੇ ਧੋਖੇ ਦੀ ਗੱਲ ਕੀਤੀ. So his wrath ignited by the trap, he fell in the clutches of poachers, a wicked spell. He dreams of vengeance, a fierce, righteous plight, to teach them a lesson, to set things right. He waits in silence, a tempest ready to break, eyes ablaze with a fierce, unyielding ache. He longs for freedom, to escape the chain and bring an end to this circus of pain. ਕਿ ਭਾਈ ਉਹ ਚੁੱਪਚਾਪ ਸਾਇਲੈਂਸ ਦੇ ਵਿੱਚ ਆਪਣੇ ਆਪ ਦੇ ਅੰਦਰ ਪੌਂਡਰ ਕਰ ਰਿਹਾ ਹੈ ਕਿ ਵੀ ਮੈਂ ਕਿਵੇਂ ਇਸ ਗੁਲਾਮੀ ਦੇ ਪਿੰਜਰੇ ਨੂੰ ਕੱਟਾਂ. ਉਸ ਦੀਆਂ ਅੱਖਾਂ ਦੇ ਵਿੱਚ ਰੋਹ ਦੀ ਲਾਲੀ ਭਰੀ ਹੋਈ ਹੈ, ਉਹਦੇ ਅੰਦਰ ਜਿਹੜਾ ਉਹ ਆਪਣੇ ਅੰਦਰੋਂ ਜਿਹੜਾ ਉਹ ਯੀਲਡ ਨਹੀਂ ਉਹਨੇ ਕੀਤਾ ਹੋਇਆ, ਅਨਯੀਲਡਿੰਗ ਏਕ ਹੈ. ਉਹ ਆਜ਼ਾਦੀ ਦੀ ਤਮੰਨਾ ਕਰਦਾ ਹੈ, ਕਾਮਨਾ ਕਰਦਾ ਹੈ, ਉਹਨਾਂ ਚੇਨਸ ਚੋਂ, ਉਹਨਾਂ ਚੋਂ ਬੀੜੀਆਂ ਚੋਂ ਨਿਕਲਣਾ ਚਾਹੁੰਦਾ ਹੈ ਤਾਂ ਕਿ ਇਹ ਜਿਹੜਾ ਦਰਦ ਹੈ ਗੁਲਾਮੀ ਦਾ, ਇਸ ਤੋਂ ਉਹ ਨਿਜਾਤ ਪਾਏ. ਹੀ ਵੇਟਸ ਇਨ ਸਾਇਲੈਂਸ, ਏ ਟੈਂਪੈਸਟ ਰੈਡੀ ਟੂ ਬ੍ਰੇਕ, ਆਈਜ਼ ablaze with a fierce unyielding ache. He longs for freedom to escape the chain and bring an end to this circus of pain. In the shadows he plans, his heart beats like a drum, to make the jungle safe for his cubs to come. He prays to heavens for strength and might, to reclaim his throne, to restore the jungle's light. ਕਿ ਉਹ ਉਸ ਗੁਲਾਮੀ ਦੇ ਵਿੱਚ ਕੈਦ, ਉਹਨਾਂ ਸ਼ੈਡੋਜ਼ ਦੇ ਵਿੱਚ ਆਪਣੇ ਆਪ ਨੂੰ, ਉਸ ਦਾ ਦਿਲ ਇਵੇਂ ਹੈ ਮਾਨੋ ਜਿਵੇਂ ਨਗਾਰਾ ਵੱਜਦਾ, ਬੀਟਸ ਲਾਈਕ ਏ ਡਰਮ. ਜਿਵੇਂ ਤੁਸੀਂ ਜੰਗ ਦੇ ਉੱਤੇ ਚੜ੍ਹਦੇ ਹੋ ਔਰ ਨਗਾਰੇ ਦੇ ਉੱਤੇ ਚੋਟ ਹੁੰਦੀ ਹੈ, ਉਹ ਇਹ ਸੋਚਦਾ ਹੈ ਕਿ ਵੀ ਮੈਂ ਆਜ਼ਾਦ ਹੋਵਾਂ, ਜੰਗਲ ਨੂੰ ਸੁਰੱਖਿਅਤ ਕਰਾਂ ਤਾਂ ਕਿ ਮੇਰੇ ਬੱਚੇ ਕਬਜ਼ ਜਿਹੜੇ ਨੇ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ. ਔਰ ਉਹ ਅਰਦਾਸਾਂ ਵੀ ਕਰਦਾ ਹੈ ਕਿ ਹੇ ਵਾਹਿਗੁਰੂ ਮੈਨੂੰ ਤਾਕਤ ਦੇ, ਮੈਨੂੰ ਹਿੰਮਤ ਦੇ ਕਿ ਮੈਂ ਜਿਹੜਾ ਮੇਰੀ ਥਾਂ ਹੈ, ਮੇਰਾ ਤਖਤੋ ਤਾਜ ਹੈ, ਉਸ ਨੂੰ ਵਾਪਸ ਕਰ ਸਕਾਂ ਤਾਂ ਕਿ ਇਹ ਜੰਗਲ ਜਿਸ ਨੂੰ ਹਨੇਰਾ ਬਣਾ ਦਿੱਤਾ ਹੈ ਜ਼ਾਲਮ ਨੇ, ਇਸ ਨੂੰ ਮੈਂ ਰੁਸ਼ਨਾ ਸਕਾਂ. ਇਨ ਦਾ ਸ਼ੈਡੋਜ਼ ਹੀ ਪਲੈਨਸ, ਹਿਜ਼ ਹਾਰਟ ਬੀਟਸ ਲਾਈਕ ਏ ਡਰਮ, ਟੂ ਮੇਕ ਦਾ ਜੰਗਲ ਸੇਫ ਫॉर ਹਿਜ਼ cubs to come. He prays to the heavens for strength and might, to reclaim his throne
to restore the jungle's light. Last paragraph है. With every roar, a battle cry he sings, a symbol of courage, of freedom's wings. He will rise like the sun, fierce, wild and bold, a story of bravery forever told. ਕਿ ਵੀ ਉਹ ਸ਼ੇਰ ਦੀ ਬਪਕਾਰ ਜਿਹੜੀ ਉਹਦੀ ਹਰ ਰੋਰ ਹੈ, ਹਰ ਉਸ ਦੀ ਗਰਜ਼ ਹੈ, ਇਹ ਇਵੇਂ ਹੀ ਹੈ ਜਿਵੇਂ ਬੈਟਲ ਕਰਾਈ ਹੈ, ਜਿਵੇਂ ਜੈਕਾਰਾ ਗਜਾ ਕੇ ਸਿੰਘ ਜਿਹੜੇ ਨੇ ਉਹ ਜੰਗ ਦੇ ਮੈਦਾਨ 'ਚ ਉਤਰਦੇ ਨੇ, ਇਵੇਂ ਹੀ ਜਿਹੜੀ ਸ਼ੇਰ ਦੀ ਉਸ ਪਿੰਜਰੇ 'ਚ ਵੀ ਹੈ, ਉਹਦੀਆਂ ਅੱਖਾਂ 'ਚ ਰੋ, ਦਿਲ ਉਹਦਾ ਉਸ ਨਗਾਰੇ ਵਾਂਗ ਧੜਕਦਾ। With every roar a battle cry he sings, a symbol of courage, of freedom's wings। ਕਿ ਉਹ ਹੌਸਲਾ ਮੰਗ ਰਿਹਾ ਕਿ ਉਸ ਨੂੰ ਜਿਹੜੇ ਨੇ ਉਹ ਆਜ਼ਾਦੀ ਦੇ ਖੰਭ ਲੱਗ ਜਾਣ। He will rise like the sun, fierce, wild and bold। ਕਿ ਜਿਉਂ ਹੀ ਇਹ ਸਾਰਾ ਕੁਝ ਕੱਟਿਆ ਗਿਆ, ਉਸ ਦੇ ਅੰਦਰਲੀ ਫੀਅਰਸਨੈਸ ਸੂਰਜ ਵਾਂਗ ਉਹ ਚਮਕੇਗਾ ਔਰ ਮਜ਼ਬੂਤੀ ਦੇ ਨਾਲ ਇਹ ਸਟੋਰੀ ਆਫ ਬਰੇਵਰੀ forever bold, forever fold। ਫਿਰ ਇਹ ਬਹਾਦਰੀ ਦੀ ਕਹਾਣੀ ਮੁੜ ਲਿਖੀ ਜਾਏਗੀ। ਸੋ ਅਸੀਂ ਸ਼ੁਕਰੀਆ ਅਦਾ ਕਰਦੇ ਮੇਰੇ ਲਈ, ਆਪਣੇ ਲਈ ਵੀ ਇਹਨਾਂ ਦੀਆਂ ਨਜ਼ਮਾਂ ਸਿੰਘ ਸਾਹਿਬ ਦੀਆਂ ਬਹੁਤ ਮੋਟੀਵੇਸ਼ਨਲ ਹੁੰਦੀਆਂ ਨੇ ਔਰ ਸਾਡੇ ਵਿਊਅਰਸ ਵੱਲੋਂ ਵੀ ਬਹੁਤ ਪਸੰਦ ਕੀਤਾ ਜਾਂਦਾ ਜੀ। ਬਿਲਕੁਲ, ਹੁਣ ਆਪਾਂ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਜਤਿੰਦਰ ਸਿੰਘ, ਮਨਬੀਰ ਬੈਂਸ, ਇੰਦਰਜੀਤ ਸਿੰਘ ਸੰਧੂ, ਗੋਵਿੰਦਰ ਸਿੰਘ, ਡਾਕਟਰ ਪਰਮਜੀਤ ਸਿੰਘ ਸਮਰਾ, ਇਹ ਸਾਰੇ ਸਾਨੂੰ ਗੁਰਫਤਿਹ ਬੁਲਾਉਂਦੇ ਨੇ ਐਂਡ ਸਪੈਸ਼ਲੀ ਇਹਨਾਂ ਦੇ ਬੜੇ ਵਧੀਆ ਇਹਨਾਂ ਦੀ ਫਤਿਹ ਹੁੰਦੀ ਹੈ ਸਮਰਾ ਸਾਹਿਬ ਜੀ ਦੀ। ਇਹ ਕਹਿੰਦੇ ਨੇ ਕਿ ਸਤਿਕਾਰ ਸ਼ਾਇਦ ਦੋਵੇਂ ਸਤਿ ਸ਼੍ਰੀ ਅਕਾਲ, ਦਿਲ ਤੋਂ ਪ੍ਰਵਾਨ ਕਰਿਓ। ਘੱਟ ਗਿਣਤੀ ਸਿੱਖ ਕੌਮ ਤੇ ਹਿੰਦੂ ਮਤ ਦਾ ਹਮਲਾ ਰੋਕਣ ਵਿੱਚ ਸਿੱਖ ਕੌਮ ਇੱਕ ਮੰਚ ਉੱਪਰ ਇਕੱਤਰ ਹੋਵੇ। ਖਾਲਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਸੁਖ ਜੀਵਨ ਬੱਚੂ ਥੈਂਕਸ ਕਹਿੰਦੇ ਨੇ। ਲਖਵਿੰਦਰ ਸਿੰਘ ਪੰਨੂ, ਖਾਲਿਸਤਾਨ ਜ਼ਿੰਦਾਬਾਦ। ਲਵ ਔਲਖ ਜੀ ਕੁਐਸਚਨ ਮਾਰਕ ਪਾਇਆ, ਪਤਾ ਨਹੀਂ ਕਿਉਂ। ਜੀਤ ਸੂਰਤੀਆ, ਪੰਜਾਬ ਹੱਲ ਖਾਲਿਸਤਾਨ। ਅਮਰਜੀਤ ਸੈਣੀ ਵੀ ਫਤਿਹ ਬੁਲਾਉਂਦੇ। ਕੁਲਦੀਪ ਧਾਲੀਵਾਲ ਥੈਂਕਸ ਕਹਿੰਦੇ ਨੇ। ਐਂਡ ਸਿੰਘ ਨਵਜੋਤ, ਪੰਜਾਬ ਬਣੇਗਾ ਖਾਲਿਸਤਾਨ। ਐਂਡ ਸੁਖਦੇਵ ਸਿੰਘ ਜੀ, ਡਾਕਟਰ ਅਮਰਜੀਤ ਸਿੰਘ, ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਹੱਲ ਖਾਲਿਸਤਾਨ ਜ਼ਿੰਦਾਬਾਦ। ਪਰਮਿੰਦਰ ਕੁਮਾਰ ਵਾਹਿਗੁਰੂ ਜੀ ਕਹਿੰਦੇ ਨੇ। ਗੋਬਿੰਦ ਸਿੰਘ ਜੀ ਕਹਿੰਦੇ ਤੁਸੀਂ ਜੋ ਸੇਵਾ ਕਰ ਰਹੇ ਹੋ ਕੌਮ ਦੀ ਬਹੁਤ ਵਧੀਆ ਹੈ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਕਰੇ ਤੁਹਾਡੀ ਵੀ ਅਤੇ ਕੌਮ ਦੀ ਵੀ। ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ। ਨਿਹੰਗ ਸਿੰਘ ਜੀ ਕਹਿੰਦੇ ਗ੍ਰੇਟ ਇਨਫੋਰਮੇਸ਼ਨ, ਥੈਂਕਸ ਅਮਰੀਕਾ, ਅਮੇਜ਼ਿੰਗ ਵਰਕ ਬਾਈ ਗਵਰਨਮੈਂਟ। ਐਂਡ ਜੀਤ ਸੂਰਤੀਆ, ਦੁਨੀਆ 'ਤੇ ਆਉਣ ਵਾਲਾ ਨਾਟੋ ਦਾ ਦੇਸ਼ ਦੁਨੀਆ ਦਾ ਸਭ ਤੋਂ ਵੇਸਟ ਦੇਸ਼ ਹੋਵੇਗਾ। ਆਈ ਡੋਂਟ ਨੋ ਕਿ ਜਾਂ ਬੈਸਟ ਦੇਸ਼ ਹੋਵੇਗਾ ਖਾਲਿਸਤਾਨ। ਮਨਿੰਦਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ। ਬੁੱਟਰ ਸੇਮ, ਖਾਲਸਾ ਜ਼ਿੰਦਾਬਾਦ। TV 84 ਟੀਮ ਜ਼ਿੰਦਾਬਾਦ। ਐਂਡ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਵੀ ਫਤਿਹ ਬੁਲਾਉਂਦੇ ਨੇ। ਐਂਡ ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ। ਦਵਿੰਦਰ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ। ਸੁਰਿੰਦਰ ਧਾਲੀਵਾਲ ਜੀ ਵੀ ਫਤਿਹ ਬੁਲਾਉਂਦੇ ਨੇ। ਜਸਵੀਰ ਬਰਾੜ, ਖਾਲਿਸਤਾਨ ਪੋਲੀਟਿਕਸ ਪੰਜਾਬ। ਬਾਬਾ ਜਗ ਸਿੰਘ, ਭਾਈ ਦੁਪਿੰਦਰਜੀਤ ਸਿੰਘ ਐਂਡ ਜਗਜੀਤ ਸਿੰਘ ਧਾਲੀਵਾਲ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ। ਡੇਵਿਡ ਸ਼ੂ ਬ੍ਰਿਜ, ਗ੍ਰੇਟ ਮੈਨ, ਗੋਡ ਬਲੈਸ ਹਿਮ। ਐਂਡ ਅਮਰੀਕ ਸਿੰਘ, ਜੀਤ ਸੂਰਤੀਆ ਜਿਨ੍ਹਾਂ ਨੂੰ ਮੈਂ ਕਿਹਾ ਫਤਿਹ ਬੁਲਾਈ ਆਪਸ 'ਚ ਲੱਗੇ ਨੇ। ਐਂਡ ਬਸਰਾ ਜੀ ਵੀ 4759 ਫਤਿਹ ਬੁਲਾਉਂਦੇ ਨੇ। ਸਿੰਘ ਗਰਚਾ ਜੀ ਵੀ ਖਾਲਸਾ ਜ਼ਿੰਦਾਬਾਦ। ਜਸਵੀਰ ਸਿੰਘ, ਨਾ ਇੱਧਰ ਦੀ ਨਾ ਉੱਧਰ ਦੀ, ਗੱਲ ਖਾਲਿਸਤਾਨ ਦੀ ਹੋਣੀ ਚਾਹੀਦੀ ਹੈ। ਗੁਰਦੇਵ ਸਿੰਘ ਜੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਮੈਸੇਜ ਆਏਗਾ ਇਹ ਸਾਡੇ ਕੋਲ ਗੁਰਪ੍ਰੀਤ ਬਰਾੜ, ਉਹ ਵੀ ਫਤਿਹ ਬੁਲਾਉਂਦੇ ਨੇ। ਹਾਂਜੀ ਜਗਸੀਰ ਸਿੰਘ ਸੰਧੂ ਜੀ ਇਹ ਵੀ ਫਤਿਹ ਬੁਲਾਉਂਦੇ ਨੇ। ਕਹਿੰਦੇ ਜਿਹੜਾ ਤੁਹਾਡਾ ਲਾਈਵ ਸ਼ੋਅ ਨੂੰ WhatsApp ਗਰੁੱਪਾਂ ਵਿੱਚ ਸ਼ੇਅਰ ਕਰ ਦਿੱਤਾ, ਬਹੁਤ ਮਿਹਰਬਾਨੀ। ਹਾਂਜੀ ਸੋ ਇਸੇ ਤਰ੍ਹਾਂ ਮੈਸੇਜ ਹਾਂਜੀ ਤਜਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਮੈਸੇਜ ਆਏਗਾ ਸਾਰੇ ਵੈਸੇ ਖਾਲਿਸਤਾਨ ਜ਼ਿੰਦਾਬਾਦ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਸਾਰੇ ਮੈਸੇਜ ਨੇ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਫੇਸਬੁੱਕ ਤੇ ਸਾਡੇ ਵੀਰ ਬੌਬ ਸਿੰਘ ਲਿਖਦੇ ਨੇ ਕਿ ਵੀ ਅੱਜ ਸਾਊਂਡ ਦੀ ਪ੍ਰੋਬਲਮ ਹੈ, ਆਵਾਜ਼ ਰੁਕ ਰੁਕ ਕੇ ਆ ਰਹੀ ਹੈ। ਇਹ ਤੁਸੀਂ ਠੀਕ ਕਿਹਾ, ਕੋਈ ਸਿਗਨਲਿੰਗ ਦੀ ਪ੍ਰੋਬਲਮ ਹੈ, ਪਰ ਜਦੋਂ ਤੁਹਾਨੂੰ ਫੇਸਬੁੱਕ ਤੇ ਲੱਗੇ ਤਾਂ ਤੁਸੀਂ YouTube ਤੇ ਚਲੇ ਜਾਇਆ ਕਰੋ, ਕਿਉਂਕਿ ਥੋੜਾ ਜਿਹਾ ਵਿੱਚ ਰੁਕਾਵਟ ਹੋਈ ਹੈ ਆਈ ਹੈ। ਸਿੰਘ ਹਰਮਿੰਦਰ ਉਹਨਾਂ ਨੇ ਵੀ ਸਾਰਿਆਂ ਨੂੰ ਫਤਿਹ ਬੁਲਾਈ ਹੈ। ਕਮਲ ਸਿੰਘ,
ਕਹਿੰਦੇ ਨੇ ਸਿੱਖ ਸੰਸਥਾਵਾਂ ਦਾ ਹਾਲ ਦੇਖੋ ਕਿ ਜੋ ਸ਼੍ਰੋਮਣੀ ਕਮੇਟੀ ਕਰੋੜਾਂ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੋਵੇ, ਉਸ ਦੇ ਪ੍ਰਧਾਨ ਨੂੰ ਇੱਕ ਜ਼ਿਲ੍ਹੇ ਦਾ ਡੀਸੀ ਵੀ ਮੰਗ ਪੱਤਰ ਲੈਣ ਲਈ ਸਮਾਂ ਨਾ ਦੇਵੇ ਤੇ ਉਸ ਦੇ ਚੁਣੇ ਹੋਏ ਜਥੇਦਾਰ ਇੱਕ ਹੋਰ 5 ਮੈਂਬਰੀ ਕਮੇਟੀ ਬਣਾ ਕੇ ਕਹਿਣ ਕਿ ਦਿੱਲੀ ਸਰਕਾਰ ਨਾਲ ਗੱਲ ਕਰੋ। ਕਿੰਨੀ ਹਾਸੋਹੀਣੀ ਗੱਲ ਹੈ। ਇਹਨਾਂ ਨੂੰ ਕੋਈ ਪੁੱਛੇ ਕਿ ਇਹ ਕਮੇਟੀ ਤੁਹਾਡੀ ਜਥੇਦਾਰੀ ਤੇ ਸ਼੍ਰੋਮਣੀ ਕਮੇਟੀ ਤੋਂ ਜ਼ਿਆਦਾ ਤਾਕਤਵਰ ਹੈ। ਇਹ ਕਹਿੰਦੇ ਨੇ ਕਿ ਭੁੱਖ ਹੜਤਾਲ ਸਿੱਖੀ ਦਾ ਸਿਧਾਂਤ ਨਹੀਂ, ਫਿਰ ਮੰਗ ਪੱਤਰ ਦੇਈ ਜਾਣੇ ਤੇ ਰਹਿਮ ਦੀਆਂ ਅਪੀਲਾਂ ਕਰਨੀਆਂ ਕਿਹੜਾ ਸਿੱਖ ਸਿਧਾਂਤ ਹੈ। ਭਾਈ ਰਾਜੋਆਣਾ ਨੇ 2012 ਵਿੱਚ ਅਕਾਲ ਤਖਤ ਭਾਈ ਰਾਜੋਆਣਾ ਨੇ 2012 ਵਿੱਚ ਅਕਾਲ ਤਖਤ ਤੇ ਜ਼ਿੰਦਾ ਸ਼ਹੀਦ ਦੀ ਪਦਵੀ ਲੈਣ ਅਤੇ ਰਹਿਮ ਦੀ ਅਪੀਲ ਤੋਂ ਮਨਾ ਕਰਕੇ ਬਿਲਕੁਲ ਸਹੀ ਸਟੈਂਡ ਲਿਆ ਸੀ ਤੇ ਕਿਹਾ ਸੀ ਕਿ ਤੁਸੀਂ ਸਿੱਖਾਂ ਨੂੰ ਘਸਿਆਰਾ ਬਣਾਉਣਾ ਚਾਹੁੰਦੇ ਹੋ, ਕਿਉਂਕਿ ਇਸ ਤਰ੍ਹਾਂ ਨਾਲ ਹਰ ਕੋਈ ਸੌਖੇ ਤਰੀਕੇ ਨਾਲ ਮਸ਼ਹੂਰੀ ਲੈਣਾ ਚਾਹੇਗਾ ਤੇ ਕੁਰਬਾਨੀ ਤੋਂ ਪਿੱਛੇ ਹਟੇਗਾ ਤੇ ਸ਼ਹੀਦੀ ਦੇ ਸਿਧਾਂਤ ਦੀ ਪਵਿੱਤਰਤਾ ਨੂੰ ਵੀ ਠੇਸ ਪਹੁੰਚੇਗੀ, ਕਿਉਂਕਿ ਸਰਕਾਰ ਤਾਂ ਅੱਗੇ ਹੀ ਸਾਨੂੰ ਜੇਲ੍ਹਾਂ ਵਿੱਚ ਸਾੜ ਕੇ ਮਾਰਨਾ ਚਾਹੁੰਦੀ ਹੈ। ਪਰ ਸ਼ਹੀਦੀ ਨਾਲ ਕੌਮ ਵਿੱਚ ਨਵੀਂ ਚੇਤਨਾ ਤੇ ਉਤਸ਼ਾਹ ਪੈਦਾ ਹੁੰਦਾ ਹੈ। ਜੇਲ੍ਹਾਂ ਵਿੱਚ ਪੂਰੀ ਜਾਣਕਾਰੀ ਨਹੀਂ ਪਹੁੰਚਦੀ ਹੁੰਦੀ। ਹੋ ਸਕਦਾ ਹੈ ਬਾਅਦ ਵਿੱਚ ਕਿਸੇ ਨੇ ਭਾਈ ਸਾਹਿਬ ਨੂੰ ਕੁਰਾਏ ਪਾਉਣ ਦਾ ਯਤਨ ਵੀ ਕੀਤਾ ਹੋਏ। ਕਮਲ ਸਿੰਘ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ। ਔਰ ਬਰਾੜ ਸੁਖਜੀਵਨ ਸਿੰਘ ਕਹਿੰਦੇ ਨੇ ਹਿੰਦੂ ਰਾਸ਼ਟਰ ਜੋ ਤਕਰੀਬਨ ਭਾਰਤ ਵਿੱਚ ਲਾਗੂ ਹੋ ਚੁੱਕਾ ਹੈ, ਐਲਾਨ ਬਾਕੀ ਹੈ, ਹਿਟਲਰਸ਼ਾਹੀ ਦੀ ਤਰਜਮਾਨੀ ਕਰਦਾ ਹੈ। ਹੁਣ ਢੁਕਵਾਂ ਮੌਕਾ ਅਸੀਂ ਦੁਨੀਆ ਨੂੰ ਦੱਸੀਏ ਕਿ ਖਾਲਿਸਤਾਨ ਲੋਕਤੰਤਰ ਦਾ ਦੁਨੀਆ ਦਾ ਸਭ ਤੋਂ ਅਸਲ ਨਮੂਨਾ ਪੇਸ਼ ਕਰੇਗਾ, ਜੋ ਬਾਬੇ ਨਾਨਕ ਦੀ ਸਾਂਝੀਵਾਲਤਾ ਦੇ ਸਿਧਾਂਤ ਦੇ ਤਰਜਮਾਨੀ ਕਰੇਗਾ। ਤੁਸੀਂ ਵੀ ਬਿਲਕੁਲ ਠੀਕ ਕਿਹਾ। ਇਸ ਵੇਲੇ ਤਾਂ ਸਾਡਾ ਇਹੀ ਜ਼ੋਰ ਹੋਣਾ ਚਾਹੀਦਾ ਹੈ ਕਿ ਅਸੀਂ ਆਪਣਾ ਮੁਲਕ ਹਾਸਲ ਕਿਵੇਂ ਕਰਨਾ ਹੈ। ਜ਼ਾਹਰ ਹੈ ਕਿ ਸਾਡੇ ਵੀ ਉਹੀ ਡ੍ਰੀਮ ਨੇ ਜੋ ਗੁਰੂ ਸਾਹਿਬਾਨ ਨੇ ਖਾਲਿਸਤਾਨ ਦਾ, ਜੋ ਪੰਜਵੇਂ ਪਾਤਸ਼ਾਹ ਨੇ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਮੁੱਠੀਆ ਇਹ ਹੋਆ ਹਲੇ ਮੇਰਾ ਜੀਓ। ਇਸੇ ਤਰ੍ਹਾਂ ਫਿਰ ਬੌਬ ਸਿੰਘ ਜੀ ਨੇ ਵੀ ਧੰਨਵਾਦ ਲਿਖਿਆ ਤੇ ਅਮਰਜੀਤ ਸਿੰਘ ਕਹਿੰਦੇ ਨੇ ਹੁਣ ਤਾਂ ਡਾਕਟਰ ਸਾਹਿਬ ਦਿਲ ਕਰਦਾ ਖਾਲਿਸਤਾਨ ਛੇਤੀ ਬਣੇ, ਅਸੀਂ ਵੀ ਇਹਨਾਂ ਮੁਲਕਾਂ ਨੂੰ ਛੱਡ ਕੇ ਪੰਜਾਬ ਜਾ ਕੇ ਖੇਤੀ ਕਰੀਏ। ਇਹ ਵੀਰ ਅਮਰਜੀਤ ਸਿੰਘ ਜੀ ਐਫਰਟ ਕਰਨਾ ਹੋਏਗਾ। ਡ੍ਰੀਮ ਤਾਂ ਸਾਡਾ ਸਭ ਦਾ ਇਹੀ ਹੈ, ਲੇਕਿਨ ਇਸ ਵੇਲੇ ਤਾਂ ਇਹ ਹੈ ਕਿ ਭਾਈ ਅਸੀਂ ਖਾਲਿਸਤਾਨ ਦੀ ਕਾਇਮੀ ਲਈ ਕੀ ਰੋਲ ਅਦਾ ਕਰ ਸਕਦੇ। ਔਰ ਕਮਲਜੀਤ ਸਿੰਘ ਗੁਰਫਤਿਹ ਭੈਣ ਜੀ ਕਮਲਜੀਤ ਕੌਰ ਗੁਰਫਤਿਹ ਕਿਹਾ ਕਿ ਕਹਿੰਦੇ ਨੇ ਉਹਨਾਂ ਨੇ ਕਿਹਾ ਵੀ ਈਵਨ YouTube ਦੇ ਉੱਤੇ ਵੀ ਡਿਸਟਰਬੈਂਸ ਹੈ ਜਦੋਂ ਕਿ ਤੁਸੀਂ ਗੱਲਬਾਤ ਕਰ ਰਹੇ ਹੋ। ਇਹ ਕੁਛ ਨਾ ਕੁਛ ਅੱਜ ਗੜਬੜ ਚੱਲ ਰਹੀ ਹੈ ਜਿਹੜਾ ਸਾਡੇ ਵਿਊਅਰ ਪੁਆਇੰਟ ਆਊਟ ਕਰ ਰਹੇ ਨੇ। ਖਾਲਸਾ ਜੀਪੀ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਜੀ ਆਪਨੇ ਕੁਝ ਦਿਨ ਪਹਿਲਾਂ ਡਾਕਟਰ ਜਗਜੀਤ ਸਿੰਘ ਚੌਹਾਨ ਦੀ ਪੱਛਮੀ ਸਰਕਾਰਾਂ ਨਾਲ ਲੌਬਿੰਗ ਬਾਰੇ ਗੱਲ ਕੀਤੀ ਸੀ ਤੇ ਡਾਕਟਰ ਗੁਰਮੀਤ ਸਿੰਘ ਔਲਖ ਹੋਰਾਂ ਦੇ ਯੋਗਦਾਨ ਬਾਰੇ ਵੀ ਸੁਣਿਆ ਹੈ। ਬੇਸ਼ੱਕ ਡਾਇਸਪੋਰਾ ਸਿੱਖ ਹਮੇਸ਼ਾ ਅਜਿਹੀਆਂ ਕੋਸ਼ਿਸ਼ਾਂ ਕਰਦੇ ਰਹਿਣਗੇ, ਪਰ ਮੌਜੂਦਾ ਹਾਲਾਤ ਵਿੱਚ ਇਹ ਲੌਬਿੰਗ ਬਹੁਤ ਜ਼ਰੂਰੀ ਬਣ ਜਾਂਦੀ ਹੈ, ਕਿਉਂਕਿ ਪਾਵਰ 'ਚ ਬੈਠੀ ਛਾਤਰ ਭਾਰਤੀ ਹਿੰਦੂ ਜੁੰਡਲੀ ਪੱਛਮੀ ਮੀਡੀਆ ਤੇ ਸਰਕਾਰਾਂ ਸਾਹਮਣੇ ਹੋਈ ਕਿਰਕਰੀ ਤੋਂ ਬਚਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਜੀ। ਸੋ ਡਿਫੈਂਸਿਵ ਨਾ ਹੋ ਕੇ ਹੁਣ ਸੱਚ ਦੀ ਜਿੱਤ ਲਈ ਓਫੈਂਸਿਵ ਹੋਣਾ ਬਹੁਤ ਜ਼ਰੂਰੀ ਹੈ। ਕੈਨੇਡਾ 'ਚ ਚੁਣੇ ਹੋਏ ਸਿੱਖ ਨੁਮਾਇੰਦੇ ਤਾਂ ਬਿਲਕੁਲ ਚੁੱਪ ਲੱਗਦੇ ਨੇ, ਜਦੋਂ ਕਿ ਇੰਗਲੈਂਡ ਸਿੱਖ ਐਮਪੀਆਂ ਨੂੰ ਧਮਕੀਆਂ ਵੀ ਮਿਲ ਰਹੀਆਂ ਨੇ। ਤੁਸੀਂ ਬਿਲਕੁਲ ਠੀਕ ਕਿਹਾ ਕਿ ਲੌਬਿੰਗ ਦੀ ਜ਼ਰੂਰਤ ਹੈ, ਲੌਬਿੰਗ ਹੋ ਵੀ ਰਹੀ ਹੈ। ਜਿਵੇਂ ਅੱਜ ਅਸੀਂ ਸੈਨੇਟ ਦੇ ਵਿੱਚ ਉਹਨਾਂ ਦੀ ਇੰਟਰਨੈਸ਼ਨਲ ਰਿਲੇਸ਼ਨਸ ਕਮੇਟੀ ਵੱਲੋਂ ਹੀਅਰਿੰਗ ਦੀ ਗੱਲ ਕੀਤੀ, ਇਹ ਵੀ ਸਿੱਖ ਕਾਕਸ ਦੀ ਬਦੌਲਤ ਹੈ। ਇਸੇ ਤਰ੍ਹਾਂ ਹੋਰ ਵੀ ਐਫਰਟ ਨੇ। ਅੱਜ ਮੈਂ ਕਿਰਪਾਲ ਸਿੰਘ ਚੀਮਾ ਜੀ ਦਾ ਮੈਸੇਜ ਕਾਫੀ ਲੰਬਾ ਹੈ ਔਰ ਮੈਂ ਦੇਖ ਰਿਹਾ ਵੀ ਆਲਰੇਡੀ ਅਸੀਂ ਟਾਈਮ ਲਿਮਿਟ ਤੋਂ ਅੱਗੇ ਜਾ ਚੁੱਕੇ ਹਾਂ। ਸੋਹਣ ਸਿੰਘ ਮਾਇਲ, ਜਸਬੀਰ ਸਿੰਘ, ਦੀਪ ਸਿੰਘ, ਇਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਆਪਣੇ ਵਿਊਅਰਸ ਕੋਲੋਂ ਲੈਂਦੇ ਹਾਂ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।